ਅਗਲੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਖਬਰ ਹੈਗੀ ਆ ਉਹ ਇਜ਼ਰਾਈਲ ਤੋਂ ਆ ਰਹੀ ਹੈ। ਇਜ਼ਰਾਈਲ ਵਾਲਿਆਂ ਨੇ ਹਮਾਸ ਦੇ ਲੀਡਰਸ ਨੂੰ ਜੋ ਕਿ ਕਤਰ ਦੇ ਵਿੱਚ ਰਹਿੰਦੇ ਹੈਗੇ ਆ, ਉਹਨਾਂ ਨੂੰ ਟਾਰਗੇਟ ਕੀਤਾ ਹੈਗਾ ਆ। ਇੱਕ ਪਾਸੇ ਸੀਜ਼ਫਾਇਰ ਦੀ ਗੱਲਬਾਤ ਚੱਲ ਰਹੀ ਸੀਗੀ, ਦੂਜੇ ਪਾਸੇ ਹੁਣ ਇਹ ਟਾਰਗੇਟ ਹੋਇਆ ਤੇ ਨਾਲ ਦੀ ਨਾਲ ਗਾਜ਼ਾ ਦੇ ਵਿੱਚ ਲੋਕਾਂ ਨੂੰ ਚੇਤਾਵਨੀ ਦਿੱਤੀ ਆ ਵੀ ਇਹ ਸਾਰਾ ਜਿਹੜਾ ਏਰੀਆ ਆ ਤੁਸੀਂ ਛੱਡ ਕੇ ਚਲੇ ਜਾਓ। ਸੋ ਕਤਰ ਜਿਹੜਾ ਮੁਲਕ ਆ ਤੁਹਾਨੂੰ ਪਤਾ ਹੀ ਆ ਵੀ ਬਹੁਤ ਐਨਰਜੀ ਰਿਚ ਯੂਐਸ ਦਾ ਐਲਾਈ ਮੁਲਕ ਹੈਗਾ ਤੇ ਉੱਥੇ ਅਮਰੀਕਾ ਦੇ ਵੀ ਹਜ਼ਾਰਾਂ ਦੇ ਕਰੀਬ ਫੌਜੀ ਜਿਹੜੇ ਆ ਟਰੂਪਸ ਉੱਥੇ ਰਹਿੰਦੇ ਹੈਗੇ ਆ। ਇਜ਼ਰਾਈਲ ਤੇ ਹਮਾਸ ਦੇ ਵਿੱਚ ਕੀ ਮੀਡੀਏਟਰ ਸੀਗਾ ਗੱਲਬਾਤ ਨੂੰ ਕਰਾਉਣ ਦੇ ਲਈ ਤੇ ਹੁਣ ਕਤਰ ਤੋਂ ਇਹ ਖਬਰ ਆ ਰਹੀ ਆ ਵੀ ਉਹ ਕਾਫੀ ਅਪਸੈਟ ਹੈ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਲਾਜ਼ ਨੂੰ ਤੋੜ ਕੇ ਇੱਥੇ ਅਟੈਕ ਕੀਤਾ ਹੈਗਾ। ਪਰ ਇਹ ਪਹਿਲੀ ਵਾਰੀ ਹੋਇਆ, ਪਹਿਲੀ ਵਾਰੀ ਕਦੇ ਵੀ ਜਿੱਦਾਂ ਇਜ਼ਰਾਈਲ ਵਾਲਿਆਂ ਨੇ ਕਤਰ ਦੇ ਵਿੱਚ ਨਹੀਂ ਅਟੈਕ ਕੀਤਾ ਸੀ ਹਮਾਸ ਵਾਲਿਆਂ ਦੇ ਉੱਤੇ। ਹੁਣ ਜਿਹੜੇ ਕਹਿੰਦੇ ਜਿਹੜੀ ਸੀਜ਼ਫਾਇਰ ਦੀ ਗੱਲਬਾਤ ਚੱਲ ਰਹੀ ਸੀ ਉਹ ਇੱਕ ਵਾਰੀ ਫੇਰ ਉਹਦੇ ਉੱਤੇ ਜਿਹੜਾ ਡਾਊਟ ਹੋ ਗਿਆ ਹੈਗਾ। ਇੰਟਰਨੈਸ਼ਨਲੀ ਲੋਕ ਕਾਫੀ ਅਪਸੈਟ ਹੈਗੇ ਆ। ਯੂਏਈ ਦੇ ਜਿਹੜੇ ਅਬਦੁੱਲਾ ਬਿਨ ਨਾਇਨ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਅਸੀਂ ਕਤਰ ਦੇ ਨਾਲ ਆ। ਇਹ ਟੋਟਲੀ ਜਿਹੜਾ ਇਜ਼ਰਾਈਲ ਵੱਲੋਂ ਗਲਤ ਕੀਤਾ ਗਿਆ। ਕੱਲਾ ਇਹੀ ਨਹੀਂ, ਹਰਜੋਤ ਸਿੰਘ ਇਜ਼ਰਾਈਲ ਨੇ ਕਿਹਾ ਵੀ ਇਹ ਹੁਣ ਜਿਹੜੇ ਮਿਡਲ ਈਸਟ ਨੂੰ ਇੱਕ ਸੰਦੇਸ਼ ਆ ਤੁਹਾਡੇ ਸਾਰਿਆਂ ਨੂੰ। ਕੱਲ ਜਿਹੜਾ ਜੈਰੂਸਲਮ ਦੇ ਵਿੱਚ ਬੱਸ ਵਾਲਾ ਹਮਲਾ ਹੋਇਆ ਸੀ, ਗੋਲੀਕਾਂਡ ਹੋਇਆ ਸੀ, ਨੇਤਨਯਾਹੂ ਨੂੰ ਕਿਹਾ ਵੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਵੀ ਜਿਹੜਾ ਦੋਹਾ ਕਤਰ ਆ ਉਸ ਦੇ ਵਿੱਚ ਜਿਹੜੀ ਹਮਾਸ ਦੀ ਲੀਡਰਸ਼ਿਪ ਆ ਉਹਨਾਂ ਉੱਤੇ ਹਮਲਾ ਕੀਤਾ ਜਾਵੇ। ਸੋ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਇਸ ਹਮਲੇ ਦੇ ਵਿੱਚ ਹਮਾਸ ਦੇ ਜਿਹੜੀ ਲੀਡਰਸ਼ਿਪ ਦੇ ਕਈ ਲੋਕ ਆ ਉਹ ਮਾਰੇ ਗਏ ਹੈਗੇ ਆ। ਸੋ ਇਹ ਰਿਸ਼ਤੇ ਜਿਹੜੇ ਵਿਗੜਨਗੇ, ਜਿਹੜੀ ਸੀਜ਼ਫਾਇਰ ਦੀ ਚਰਚਾ ਚੱਲ ਰਹੀ ਆ, ਹੋ ਸਕਦਾ ਵੀ ਉਹ ਦੂਜੇ ਪਾਸੇ ਨੂੰ ਜਾਵੇ। ਕਤਰ ਉਹੀ ਮੁਲਕ ਆ ਜਿੱਥੋਂ ਹੁਣੇ ਟਰੰਪ ਹੁਣੀ ਇੱਕ ਜਹਾਜ਼ ਜਿਹੜਾ ਉਹ ਗਿਫਟ ਦੇ ਵਿੱਚ ਲੈ ਕੇ ਜਿਹੜਾ ਉਹ ਆਏ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਗੱਲ ਆ ਉਹ ਵੱਧਦੀ ਆ। ਯੂਐਸ ਨੇ, ਵਾਈਟ ਹਾਊਸ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਇਜ਼ਰਾਈਲ ਨੇ ਸਾਨੂੰ ਦੱਸ ਦਿੱਤਾ ਸੀਗਾ ਵੀ ਅਸੀਂ ਜਿਹੜਾ ਆ ਉਹ ਉਹਨਾਂ ਦਾ ਪਲਾਨ ਹੈਗਾ ਇਸ ਤਰੀਕੇ ਦਾ ਹਮਲਾ ਕਰਨ ਦੇ ਲਈ। ਸੋ ਜਿੱਦਾਂ ਦੱਸਿਆ ਤੁਸੀਂ ਵੀ ਕਤਰ ਤੇ ਹੋਰ ਉਹਨਾਂ ਦੇ ਗਵਾਂਢੀਆਂ ਨੇ ਇਸ ਦੀ ਨਿੰਦਾ ਜਿਹੜੀ ਉਹ ਕੀਤੀ ਆ। ਉਧਰ ਜਿਨ੍ਹਾਂ ਦੀ ਆਪਣੀ ਪਾਰਲੀਮੈਂਟ ਦੇ ਵਿੱਚ ਕਾਨਫੀਡੈਂਸ ਵੋਟ ਹਾਰ ਚੁੱਕੇ ਆ, ਮੈਕਰੋਂ ਹੋਣਾ ਦੀ ਪਾਰਟੀ ਵਾਲੇ, ਖੁਦ ਜਿਹੜੇ ਮੈਕਰੋਂ ਪ੍ਰੈਜ਼ੀਡੈਂਟ ਫਰਾਂਸ ਦੇ, ਉਹਨਾਂ ਨੇ ਵੀ ਇਸ ਹਮਲੇ ਨੂੰ ਕਿਹਾ ਵੀ ਅਨਅਸੈਪਟੇਬਲ, ਨਾ ਸਹਿਣਯੋਗ ਜਿਹੜਾ ਇਹ ਹਮਲਾ ਆ। ਪਰ ਜਿੱਦਾਂ ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਬਹੁਤੀ ਇਹ ਲਿਪ ਸਰਵਿਸ ਹੀ ਹੁੰਦੀ ਆ, ਵੀ ਬੋਲ ਦੇਣਾ ਹੁੰਦਾ ਹੈ, ਕਰਨਾ ਕਰਾਉਣਾ ਉਹਨਾਂ ਨੇ ਜਿਹੜਾ ਉਹ ਕੁਛ ਨਹੀਂ ਆ। ਇਹ ਉਹੀ ਮੁਲਕ ਨੇ ਜਿਹੜੇ ਕਹਿੰਦੇ ਸੀਗੇ ਵੀ ਫਲਸਤੀਨ ਨੂੰ ਅਸੀਂ ਇੱਕ ਵੱਖਰੇ ਸਟੇਟ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦੇਣ ਲੱਗੇ ਆ। ਮੈਨੂੰ ਲੱਗਦਾ ਉਹ ਵੀ ਗੱਲ ਵਿੱਚ ਵਿਚਾਲੇ ਜੇ ਹੀ ਕਿਤੇ ਨਾ ਕਿਤੇ ਰਹਿ ਗਈ ਹੈਗੀ ਆ, ਉਹ ਵੀ ਕਿਸੇ ਤਣ ਪੱਤਣ ਨਹੀਂ ਲੱਗੀ ਆ। ਸੋ ਪਰ ਇਜ਼ਰਾਈਲ ਦੇ ਦੁਆਰਾ ਕਤਰ ਦੇ ਵਿੱਚ ਜਿਹੜਾ ਹਮਲਾ ਆ ਮਿਡਲ ਈਸਟ ਦੇ ਵਿੱਚ ਅਨਰੈਸਟ ਨੂੰ ਹੋਰ ਜ਼ਿਆਦਾ ਕਹਿ ਸਕਦੇ ਹਾਂ ਵੀ ਉਸ ਦੇ ਵਿੱਚ ਬਲਦੀ ਦੇ ਵਿੱਚ ਤੇਲ ਪਾਉਣ ਵਾਲੀ ਗੱਲ ਉੱਥੇ ਬਣ ਸਕਦੀ ਆ। ਪਰ ਇਜ਼ਰਾਈਲ ਵਿਦਆਊਟ ਕੋਈ ਵੀ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਉੱਤੇ ਕੋਈ ਹਮਲਾ ਹੋਊਗਾ ਨਹੀਂ ਹੋਊਗਾ, ਜਾਂ ਉਹਨਾਂ ਦੇ ਉੱਤੇ ਕੋਈ ਅਸਰ ਹੋਊਗਾ ਨਹੀਂ ਹੋਊਗਾ, ਉਸ ਤੋਂ ਬਗੈਰ ਵਿਦਆਊਟ ਇੰਪਿਊਨਿਟੀ ਜਿਹੜਾ ਉਹ ਇਸ ਟਾਈਮ ਜਿੱਥੇ ਉਹਨਾਂ ਦਾ ਮਨ ਕਰਦਾ ਆ ਉਹ ਹਮਲੇ ਜਿਹੜੇ ਇਸ ਟਾਈਮ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਇਜ਼ਰਾਈਲ ਨੇ ਹਮਾਸ ਦੀ ਲੀਡਰਸ਼ਿਪ ਜਿਹੜੀ ਆ ਉਹ ਉੱਤੇ ਹਮਲਾ ਕੀਤਾ ਆ। ਅਲ ਜਜ਼ੀਰਾ ਰਿਪੋਰਟ ਕਰ ਰਿਹਾ, ਕਹਿੰਦੇ ਵੀ ਹਮਾਸ ਦੀ ਲੀਡਰਸ਼ਿਪ ਬਚ ਗਈ ਆ ਇਸ ਹਮਲੇ ਦੇ ਜਿਹੜੇ ਉਹ ਵਿੱਚ। ਸੋ ਅਸੈਸੀਨੇਸ਼ਨ ਅਟੈਂਪਟ ਕੀਤਾ ਗਿਆ ਸੀਗਾ ਕਤਰ ਦੇ ਵਿੱਚ। ਹਰਜੋਤ ਸਿੰਘ ਜੀ, ਇਹ ਵੀ ਯਾਦ ਦਿਵਾਉਂਦੇ ਜਾਈਏ ਵੀ ਇਜ਼ਰਾਈਲ ਨੇ ਕੁਛ ਮਹੀਨੇ ਪਹਿਲਾਂ ਤਹਿਰਾਨ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹਨਾਂ ਨੂੰ ਉੱਥੇ ਜਾ ਕੇ ਵੀ ਈਰਾਨ ਦੇ ਵਿੱਚ ਵੀ ਜਿਹੜਾ ਅਸੈਸੀਨੇਟ ਕਰ ਦਿੱਤਾ ਸੀ, ਉਹਨਾਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਇਜ਼ਰਾਈਲ ਦੀ ਜਿਹੜੀ ਕੈਪਟਿਵ ਮਦਰ ਆ ਉਹ ਕਹਿੰਦੀ ਵੀ ਨੇਤਨਯਾਹੂ ਨੇ ਮੇਰੇ ਮੁੰਡੇ ਨੂੰ ਵੀ ਸ਼ਾਇਦ ਅਸੈਸੀਨੇਟ ਕਰ ਦਿੱਤਾ ਹੋਵੇ। ਇਨਾਵ ਜ਼ੈਂਗੁਆਂਕਰ ਜਿਹੜੀ ਆ ਮਤਾਨ ਦੀ ਜਿਹੜੀ ਮਾਂ ਆ, ਉਸਨੇ ਜਿਸ ਨੂੰ ਗਾਜ਼ਾ ਦੇ ਵਿੱਚ ਇਸ ਟਾਈਮ ਕਹਿੰਦੇ ਵੀ ਬੰਦਕ ਬਣਾ ਕੇ ਰੱਖਿਆ ਆ ਤੇ ਕਹਿੰਦੇ ਵੀ ਕੰਬ ਰਹੀ ਆ ਉਹ ਇਸ ਟਾਈਮ ਡਰ ਦੇ ਨਾਲ। ਖਲੀਲ ਅਲ ਹਾਇਆ ਇਹ ਹਮਾਸ ਦਾ ਲੀਡਰ ਸੀ ਹਰਜੋਤ ਸਿੰਘ ਜੀ, ਜਿਸ ਨੂੰ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਆ। ਹਮਾਸ ਦੇ ਅਧਿਕਾਰੀਆਂ ਨੇ ਕਿਹਾ ਵੀ ਉਹ ਬਚ ਗਿਆ, ਪਰ ਉਹਦਾ ਮੁੰਡਾ ਤੇ ਉਹਦਾ ਜਿਹੜਾ ਇੱਕ ਸਾਥੀ ਆ ਉਸ ਦੀ ਇਸ ਹਮਲੇ ਵਿੱਚ ਜ਼ਰੂਰ ਮੌਤ ਹੋ ਚੁੱਕੀ ਆ। ਸੋ ਗਾਜ਼ਾ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਵੀ ਹਮਲੇ ਲਗਾਤਾਰ ਜਾਰੀ ਆ। ਉਹਨਾਂ ਹਮਲਿਆਂ ਦੇ ਵਿੱਚ ਤਾਜ਼ਾ ਜਾਣਕਾਰੀ ਮੁਤਾਬਕ 39 ਜਾਣਿਆਂ ਦੀਆਂ ਮੌਤਾਂ ਉੱਥੇ ਵੀ ਹੋ ਚੁੱਕੀਆਂ ਹੈਗੀਆਂ।